ਅਗਲੀ ਗੱਲ ਜਿਹੜੀ ਹਰਜੋਤ ਸਿੰਘ ਜੀ ਉੱਥੇ ਉਧਰ ਏਸ਼ੀਆ ਦੇ ਵਿੱਚ ਹੀ ਜਾਪਾਨ ਦੀ ਜਿਹੜੀ ਕਰਦੇ ਆ ਵਰਲਡ ਵਾਰ 2 ਤੋਂ ਬਾਅਦ 'ਚ ਜਦੋਂ ਤੋਂ ਇਹਨਾਂ ਦੇ ਉੱਤੇ ਐਟੋਮਿਕ ਬੰਬ ਡਿੱਗੇ ਸੀਗੇ, ਇਹਨਾਂ ਨੇ ਆਪਣੀ ਪ੍ਰਣਾਲੀ ਚੇਂਜ ਕੀਤੀ ਸੀ ਵੀ ਨਾ ਅਸੀਂ ਹਥਿਆਰ ਬਣਾਉਣਾ, ਨਾ ਲੈਣਾ, ਨਾ ਅਸੀਂ ਉਸ ਪਾਸੇ ਵੱਲ ਨੂੰ ਚੱਲਣਾ। ਪਰ ਜਾਪਾਨ ਦੇ ਵਿੱਚ ਰਹਿ ਕੇ ਇਹ ਗੱਲਾਂ ਜਿਹੜੀਆਂ ਉਹ ਉੱਠਦੀਆਂ ਰਹੀਆਂ, ਯਾਰ ਏਦਾਂ ਦਾ ਤੁਸੀਂ ਦੂਜਿਆਂ ਦੇ ਸਹਾਰੇ ਹੀ ਰਹੋਗੇ, ਕੋਈ ਵੀ ਆ ਕੇ ਤੁਹਾਨੂੰ ਡੰਡੇ ਮਾਰੂ, ਛਿੱਤਰ ਮਾਰੂ ਤੇ ਫਿਰ ਕਿੱਧਰ ਨੂੰ ਜਿਹੜਾ ਉਹ ਤੁਸੀਂ ਜਾਣਾ ਆ। ਜਾਪਾਨ ਨੇ ਹੁਣ ਕਹਿੰਦੇ ਵੀ ਜਿਹੜੇ ਵੈਪਨ ਐਕਸਪੋਰਟਸ ਹੁੰਦੇ ਆ, ਉਹਨਾਂ ਉੱਤੇ ਜਿਹੜੀਆਂ ਰਿਸਟ੍ਰਿਕਸ਼ਨਸ ਲਗਾਈਆਂ ਸੀਗੀਆਂ, ਉਹਨਾਂ ਨੂੰ ਰਿਮੂਵ ਕਰ ਦਿੱਤਾ। ਕਹਿੰਦੇ ਵੀ ਬਹੁਤੀਆਂ ਜਿਹੜੀਆਂ ਰਿਸਟ੍ਰਿਕਸ਼ਨਸ ਲਗਾਈਆਂ ਗਈਆਂ ਸੀ ਜਾਪਾਨ ਦੇ ਵੈਪਨ ਐਕਸਪੋਰਟਸ ਦੇ ਉੱਤੇ, ਉਹਨਾਂ ਨੂੰ ਜਿਹੜਾ ਹਟਾ ਦਿੱਤਾ ਆ। ਜਿਹੜੀ ਕੈਬਨਿਟ ਹੈਗੀ ਆ ਪ੍ਰਾਈਮ ਮਿਨਿਸਟਰ ਸੁਨੇ ਤਾਕਾਇਚੀ ਦੀ, ਉਹਨਾਂ ਨੇ ਕਹਿੰਦੇ ਵੀ ਕੱਲ ਇਹ ਜਿਹੜੇ ਚੇਂਜਸ ਆ ਉਹਨਾਂ ਨੂੰ ਅਪਰੂਵ ਕਰ ਦਿੱਤਾ। ਡਿਫੈਂਸ ਐਕਸਪੋਰਟ ਰੂਲਸ ਕਹਿੰਦੇ ਵੀ ਪਹਿਲੀ ਵਾਰ ਹੋਇਆ ਵਰਲਡ ਵਾਰ 2 ਤੋਂ ਬਾਅਦ 'ਚ, ਜਿਹਦੇ ਨਾਲ ਜਿਹੜੀਆਂ ਵੈਪਨਸ ਦੀਆਂ ਸ਼ਿਪਮੈਂਟਸ ਆ ਓਵਰਸੀਜ਼ ਆ ਉਹ ਅਲਾਓ ਕੀਤੀਆਂ ਜਾਣਗੀਆਂ। ਪਹਿਲਾਂ ਕੀ ਹੁੰਦਾ ਸੀਗਾ ਵੀ ਜਿਹੜੇ ਮਿਲਟਰੀ ਇਕੁਇਪਮੈਂਟ ਦਾ ਜਿਹੜਾ ਐਕਸਪੋਰਟ ਆ, ਜਿਹੜੇ ਰੈਸਕਿਊ, ਟਰਾਂਸਪੋਰਟ, ਵਾਰਨਿੰਗ, ਸਰਵੇਲੈਂਸ ਦਾ ਮਾਈਨ ਸਵੀਪਿੰਗ ਵਾਲੇ ਕਾਰਜਾਂ ਦੇ ਲਈ ਹੀ ਵਰਤੇ ਜਿਹੜੇ ਹੋ ਜਾਣਗੇ। ਪਰ ਹੁਣ ਇਹਨਾਂ ਤੋਂ ਜਿਹੜਾ ਐਕਸਪੈਂਡ ਕਰਦੇ ਹੋਏ ਕਿਸੇ ਵੀ ਤਰੀਕੇ ਦੇ ਜਿਹੜੇ ਮਿਲਟਰੀ ਇਕੁਇਪਮੈਂਟ ਆ ਕਿਸੇ ਵੀ ਕਾਰਨਾਂ ਦੇ ਲਈ ਉਹਨਾਂ ਨੂੰ ਐਕਸਪੋਰਟ ਕਰਨ ਦੀ ਜਿਹੜੀ ਇਜਾਜ਼ਤ ਆ ਉਹ ਦਿੱਤੀ ਆ। ਜਿਹੜੇ ਚੀਫ ਕੈਬਨਿਟ ਸਕੱਤਰ ਮਿਨਰੂ ਕਿਆਰਾ, ਉਹਨਾਂ ਨੇ ਕਿਹਾ ਵੀ ਇਹ ਜਿਹੜਾ ਫੈਸਲਾ ਇਸੇ ਲਈ ਸੰਬੰਧਿਤ ਆ, ਇਸੇ ਦੇ ਨਾਲ ਹੀ ਸੰਬੰਧਿਤ ਆ ਵੀ ਜਾਪਾਨ ਜਿਹੜੀ ਆਪਣੀ ਸਿਕਿਉਰਿਟੀ ਆ ਉਸ ਨੂੰ ਹੋਰ ਮਜ਼ਬੂਤ ਕਰੇ, ਸੇਫਗਾਰਡ ਜਿਹੜਾ ਉਹ ਕਰੇ ਤੇ ਜਿਹੜੀ ਪੀਸ ਤੇ ਸਟੇਬਿਲਿਟੀ ਇਲਾਕੇ ਦੇ ਵਿੱਚ ਉਹਦੇ ਵਿੱਚ ਆਪਣਾ ਯੋਗਦਾਨ ਪਾਵੇ। ਤੇ ਜਿਹੜੀ ਅੰਤਰਰਾਸ਼ਟਰੀ ਕਮਿਊਨਿਟੀ ਆ ਨੇ ਵੀ ਬਹੁਤ ਤੇਜ਼ੀ ਦੇ ਨਾਲ ਚੇਂਜ ਹੋ ਰਹੀ ਹੈ, ਸਿਕਿਉਰਿਟੀ এনवायरमेंट ਬਹੁਤ ਤੇਜ਼ੀ ਦੇ ਨਾਲ ਚੇਂਜ ਹੋ ਰਹੀ ਆ। ਸੋ ਇਸੇ ਸੰਬੰਧ ਦੇ ਵਿੱਚ ਅਸੀਂ ਇਹ ਜਿਹੜਾ ਫੈਸਲਾ ਜਿਹੜਾ ਉਹ ਲਿਆ ਆ। ਕਹਿੰਦੇ ਵੀ ਸਾਡਾ ਜਿਹੜਾ ਮੁਲਕ ਆ ਪੀਸਫੁਲ ਨੇਸ਼ਨ ਦੇ ਪ੍ਰਿੰਸੀਪਲਸ ਦੇ ਉੱਤੇ ਬਣਿਆ ਪਿਆ ਆ, ਉਹਨਾਂ ਚੀਜ਼ਾਂ ਨੂੰ ਫੰਡਾਮੈਂਟਸ ਨੂੰ ਨੂੰ ਜਿਹੜਾ ਅਸੀਂ ਅਪਹੋਲਡ ਕਰਾਂਗੇ, ਬਣਾ ਕੇ ਰੱਖਾਂਗੇ। ਤੇ ਪਰ ਕਹਿੰਦੇ ਵੀ 80 ਸਾਲਾਂ ਤੋਂ ਬਾਅਦ ਪਹਿਲੀ ਵਾਰ ਆਪਾਂ ਇਦਾਂ ਦਾ ਕੁਝ ਜਿਹੜਾ ਉਹ ਕਰਨ ਜਿਹੜੇ ਹੋ ਜਾ ਰਹੇ ਆ। ਸੋ ਕਹਿੰਦੇ ਵੀ ਕੰਟਰੋਲ ਫਿਰ ਵੀ ਅਸੀਂ ਰੱਖਾਂਗੇ ਵੀ ਜਿਹੜਾ ਲੀਥਲ ਇਕਵਿਪਮੈਂਟ ਆ ਕਿਹੜੇ ਮੁਲਕਾਂ ਨੂੰ ਜਿਹੜਾ ਉਹ ਜਾਊਗਾ, ਵੀ ਜਿਹੜੇ ਕੌਨਫਲਿਕਟ ਦੇ ਵਿੱਚ ਆ ਵੀ ਉਹਨਾਂ ਨੂੰ ਨਾ ਜਾਵੇ। ਐਕਸੈਪਸ਼ਨਸ ਜਿਹੜੀਆਂ ਆ ਉਹ ਦੇਖੀਆਂ ਜਾਣਗੀਆਂ ਵੀ ਜਿਹੜੀਆਂ ਜਾਪਾਨ ਦੇ ਹਿੱਤ ਦੇ ਵਿੱਚ ਜਿਹੜੀਆਂ ਹੋਣ। ਸੋ ਹੁਣ ਇਹ ਵੀ ਜਿਹੜੇ ਆਪਣੇ ਹਥਿਆਰ ਆ ਉਹ ਹਰਜੋਤ ਸਿੰਘ ਜੀ ਵੇਚਣਗੇ। ਕਿੰਨਾ ਮੁਲਕਾਂ ਨੂੰ ਵੇਚਣੇ ਆ, ਕਿਵੇਂ ਵੇਚਣੇ ਆ, ਉਹ ਸਾਰੀਆਂ ਚੀਜ਼ਾਂ ਉੱਤੇ ਜਿਹੜੀਆਂ ਪਹਿਲਾਂ ਰੋਕਾਂ ਸੀਗੀਆਂ ਉਹਨਾਂ ਨੂੰ ਵਰਲਡ ਵਾਰ 2 ਤੋਂ ਬਾਅਦ 'ਚ ਜਾਪਾਨ ਨੇ ਹੁਣ ਹਟਾ ਦਿੱਤਾ ਹੈਗਾ ਜੀ। ਅਗਲੀ ਗੱਲ ਜਿਹੜੀ ਹਰਜੋਤ ਸਿੰਘ ਜੀ ਉੱਥੇ ਉਧਰ ਏਸ਼ੀਆ ਦੇ ਵਿੱਚ ਹੀ ਜਾਪਾਨ ਦੀ ਜਿਹੜੀ ਕਰਦੇ ਆ ਵਰਲਡ ਵਾਰ 2 ਤੋਂ ਬਾਅਦ 'ਚ ਜਦੋਂ ਤੋਂ ਇਹਨਾਂ ਦੇ ਉੱਤੇ ਐਟੋਮਿਕ ਬੰਬ ਡਿੱਗੇ ਸੀਗੇ, ਇਹਨਾਂ ਨੇ ਆਪਣੀ ਪ੍ਰਣਾਲੀ ਚੇਂਜ ਕੀਤੀ ਸੀ ਵੀ ਨਾ ਅਸੀਂ ਹਥਿਆਰ ਬਣਾਉਣਾ, ਨਾ ਲੈਣਾ, ਨਾ ਅਸੀਂ ਉਸ ਪਾਸੇ ਵੱਲ ਨੂੰ ਚੱਲਣਾ। ਪਰ ਜਾਪਾਨ ਦੇ ਵਿੱਚ ਰਹਿ ਕੇ ਇਹ ਗੱਲਾਂ ਜਿਹੜੀਆਂ ਉਹ ਉੱਠਦੀਆਂ ਰਹੀਆਂ, ਯਾਰ ਏਦਾਂ ਦਾ ਤੁਸੀਂ ਦੂਜਿਆਂ ਦੇ ਸਹਾਰੇ ਹੀ ਰਹੋਗੇ, ਕੋਈ ਵੀ ਆ ਕੇ ਤੁਹਾਨੂੰ ਡੰਡੇ ਮਾਰੂ, ਛਿੱਤਰ ਮਾਰੂ ਤੇ ਫਿਰ ਕਿੱਧਰ ਨੂੰ ਜਿਹੜਾ ਉਹ ਤੁਸੀਂ ਜਾਣਾ ਆ। ਜਾਪਾਨ ਨੇ ਹੁਣ ਕਹਿੰਦੇ ਵੀ ਜਿਹੜੇ ਵੈਪਨ ਐਕਸਪੋਰਟਸ ਹੁੰਦੇ ਆ ਉਹਨਾਂ ਉੱਤੇ ਜਿਹੜੀਆਂ ਰਿਸਟ੍ਰਿਕਸ਼ਨਸ ਲਗਾਈਆਂ ਸੀਗੀਆਂ ਉਹਨਾਂ ਨੂੰ ਰਿਮੂਵ ਕਰ ਦਿੱਤਾ। ਕਹਿੰਦੇ ਵੀ ਬਹੁਤੀਆਂ ਜਿਹੜੀਆਂ ਰਿਸਟ੍ਰਿਕਸ਼ਨਸ ਲਗਾਈਆਂ ਗਈਆਂ ਸੀ ਜਾਪਾਨ ਦੇ ਵੈਪਨ ਐਕਸਪੋਰਟਸ ਦੇ ਉੱਤੇ, ਉਹਨਾਂ ਨੂੰ ਜਿਹੜਾ ਹਟਾ ਦਿੱਤਾ ਆ। ਜਿਹੜੀ ਕੈਬਨਿਟ ਹੈਗੀ ਆ ਪ੍ਰਾਈਮ ਮਿਨਿਸਟਰ ਸੁਨੇ ਤਾਕਾਇਚੀ ਦੀ, ਉਹਨਾਂ ਨੇ ਕਹਿੰਦੇ ਵੀ ਕੱਲ ਇਹ ਜਿਹੜੇ ਚੇਂਜਸ ਆ ਉਹਨਾਂ ਨੂੰ ਅਪਰੂਵ ਕਰ ਦਿੱਤਾ। ਡਿਫੈਂਸ ਐਕਸਪੋਰਟ ਰੂਲਸ ਕਹਿੰਦੇ ਵੀ ਪਹਿਲੀ ਵਾਰ ਹੋਇਆ ਵਰਲਡ ਵਾਰ 2 ਤੋਂ ਬਾਅਦ 'ਚ, ਜਿਹਦੇ ਨਾਲ ਜਿਹੜੀਆਂ ਵੈਪਨਸ ਦੀਆਂ ਸ਼ਿਪਮੈਂਟਸ ਆ ਓਵਰਸੀਜ਼ ਆ ਉਹ ਅਲਾਓ ਕੀਤੀਆਂ ਜਾਣਗੀਆਂ। ਪਹਿਲਾਂ ਕੀ ਹੁੰਦਾ ਸੀਗਾ ਵੀ ਜਿਹੜੇ ਮਿਲਟਰੀ ਇਕੁਇਪਮੈਂਟ ਦਾ ਜਿਹੜਾ ਐਕਸਪੋਰਟ ਆ, ਜਿਹੜੇ ਰੈਸਕਿਊ, ਟਰਾਂਸਪੋਰਟ, ਵਾਰਨਿੰਗ, ਸਰਵੇਲੈਂਸ ਦਾ ਮਾਈਨ ਸਵੀਪਿੰਗ ਵਾਲੇ ਕਾਰਜਾਂ ਦੇ ਲਈ ਹੀ ਵਰਤੇ ਜਿਹੜੇ ਹੋ ਜਾਣਗੇ। ਪਰ ਹੁਣ ਇਹਨਾਂ ਤੋਂ ਜਿਹੜਾ ਐਕਸਪੈਂਡ ਕਰਦੇ ਹੋਏ ਕਿਸੇ ਵੀ ਤਰੀਕੇ ਦੇ ਜਿਹੜੇ ਮਿਲਟਰੀ ਇਕਵਿਪਮੈਂਟ ਆ ਕਿਸੇ ਵੀ ਕਾਰਨਾਂ ਦੇ ਲਈ ਉਹਨਾਂ ਨੂੰ ਐਕਸਪੋਰਟ ਕਰਨ ਦੀ ਜਿਹੜੀ ਇਜਾਜ਼ਤ ਆ ਉਹ ਦਿੱਤੀ ਆ। ਜਿਹੜੇ ਚੀਫ ਕੈਬਨਿਟ ਸਕੱਤਰ ਮਿਨਰੂ ਕਿਆਰਾ, ਉਹਨਾਂ ਨੇ ਕਿਹਾ ਵੀ ਇਹ ਜਿਹੜਾ ਫੈਸਲਾ ਇਸੇ ਲਈ ਸੰਬੰਧਿਤ ਆ, ਇਸੇ ਦੇ ਨਾਲ ਹੀ ਸੰਬੰਧਿਤ ਆ ਵੀ ਜਾਪਾਨ ਜਿਹੜੀ ਆਪਣੀ ਸਿਕਿਉਰਿਟੀ ਆ ਉਸ ਨੂੰ ਹੋਰ ਮਜ਼ਬੂਤ ਕਰੇ, ਸੇਫਗਾਰਡ ਜਿਹੜਾ ਉਹ ਕਰੇ ਤੇ ਜਿਹੜੀ ਪੀਸ ਤੇ ਸਟੇਬਿਲਿਟੀ ਇਲਾਕੇ ਦੇ ਵਿੱਚ ਉਹਦੇ ਵਿੱਚ ਆਪਣਾ ਯੋਗਦਾਨ ਪਾਵੇ। ਤੇ ਜਿਹੜੀ ਅੰਤਰਰਾਸ਼ਟਰੀ ਕਮਿਊਨਿਟੀ ਆ ਨੇ ਵੀ ਬਹੁਤ ਤੇਜ਼ੀ ਦੇ ਨਾਲ ਚੇਂਜ ਹੋ ਰਹੀ ਹੈ, ਸਿਕਿਉਰਿਟੀ এনवायरमेंट ਬਹੁਤ ਤੇਜ਼ੀ ਦੇ ਨਾਲ ਚੇਂਜ ਹੋ ਰਹੀ ਆ। ਸੋ ਇਸੇ ਸੰਬੰਧ ਦੇ ਵਿੱਚ ਅਸੀਂ ਇਹ ਜਿਹੜਾ ਫੈਸਲਾ ਜਿਹੜਾ ਉਹ ਲਿਆ ਆ। ਕਹਿੰਦੇ ਵੀ ਸਾਡਾ ਜਿਹੜਾ ਮੁਲਕ ਆ ਪੀਸਫੁਲ ਨੇਸ਼ਨ ਦੇ ਪ੍ਰਿੰਸੀਪਲਸ ਦੇ ਉੱਤੇ ਬਣਿਆ ਪਿਆ ਆ, ਉਹਨਾਂ ਚੀਜ਼ਾਂ ਨੂੰ ਫੰਡਾਮੈਂਟਸ ਨੂੰ ਨੂੰ ਜਿਹੜਾ ਅਸੀਂ ਅਪਹੋਲਡ ਕਰਾਂਗੇ, ਬਣਾ ਕੇ ਰੱਖਾਂਗੇ। ਤੇ ਪਰ ਕਹਿੰਦੇ ਵੀ 80 ਸਾਲਾਂ ਤੋਂ ਬਾਅਦ ਪਹਿਲੀ ਵਾਰ ਆਪਾਂ ਇਦਾਂ ਦਾ ਕੁਝ ਜਿਹੜਾ ਉਹ ਕਰਨ ਜਿਹੜੇ ਹੋ ਜਾ ਰਹੇ ਆ। ਸੋ ਕਹਿੰਦੇ ਵੀ ਕੰਟਰੋਲ ਫਿਰ ਵੀ ਅਸੀਂ ਰੱਖਾਂਗੇ ਵੀ ਜਿਹੜਾ ਲੀਥਲ ਇਕਵਿਪਮੈਂਟ ਆ ਕਿਹੜੇ ਮੁਲਕਾਂ ਨੂੰ ਜਿਹੜਾ ਉਹ ਜਾਊਗਾ,
ਵੀ ਜਿਹੜੇ ਕੌਨਫਲਿਕਟ ਦੇ ਵਿੱਚ ਆ ਵੀ ਉਹਨਾਂ ਨੂੰ ਉਹ ਨਾ ਜਾਵੇ, ਐਕਸੈਪਸ਼ਨਸ ਜਿਹੜੀਆਂ ਆ ਉਹ ਦੇਖੀਆਂ ਜਾਣਗੀਆਂ ਵੀ ਜਿਹੜੀਆਂ ਜਾਪਾਨ ਦੇ ਹਿੱਤ ਦੇ ਵਿੱਚ ਜਿਹੜੀਆਂ ਹੋਣ। ਸੋ ਹੁਣ ਇਹ ਵੀ ਜਿਹੜੇ ਆਪਣੇ ਹਥਿਆਰ ਆ ਉਹ ਹਰਜੋਤ ਸਿੰਘ ਜੀ ਵੇਚਣਗੇ। ਕਿੰਨਾ ਮੁਲਕਾਂ ਨੂੰ ਵੇਚਣੇ ਆ, ਕਿਵੇਂ ਵੇਚਣੇ ਆ, ਉਹ ਸਾਰੀਆਂ ਚੀਜ਼ਾਂ ਉੱਤੇ ਜਿਹੜੀਆਂ ਪਹਿਲਾਂ ਰੋਕਾਂ ਸੀਗੀਆਂ ਉਹਨਾਂ ਨੂੰ ਵਰਲਡ ਵਾਰ 2 ਤੋਂ ਬਾਅਦ 'ਚ ਜਾਪਾਨ ਨੇ ਹੁਣ ਹਟਾ ਦਿੱਤਾ ਹੈਗਾ ਆ। ਜੀ।